असलामुअलैकुम की हाल चाल है तुहाडा ठीक ठाक हो तुसी सारे कैसी तबीयत है तुहाडी सारिਆਂ ਦੀ अल्लाह करे तुसी सारे हसते रहो ਤੇ ਵਸਦੇ ਰਹੋ ਤੇ ਆ ਗਏ ਆ ਜੀ ਅਸੀਂ ਆਪਣੇ ਨਾਇਬ ਜ਼ਮਾਨੇ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਏ ਆ ਤੇ ਨਾਇਬ ਜ਼ਮਾਨਿਆਂ ਦਾ ਜਿਹੜੀ ਵੀ ਗੱਲ ਕਰੋ ਜਿਹੜਾ ਵੀ ਕਿੱਸਾ ਛੇੜੋ ਉਹ ਉਨਾ ਹੀ ਦਿਲਚਸਪ ਹੁੰਦਾ ਹੈ ਤੇ ਉਨਾ ਹੀ ਜਿਹੜਾ ਨਾ ਮਜ਼ਾ ਦਿੰਦਾ ਵੇ ਕਿ ਜਿੰਨਾ ਤੁਸੀਂ ਉਹਨਾਂ ਜ਼ਮਾਨਿਆਂ 'ਚ ਜਿਵੇਂ ਪਹੁੰਚ ਜਾਂਦੇ ਹੋ ਪਰ ਸ਼ਾਇਦ ਉਹ ਅੱਜ ਦੇ ਲੋਕਾਂ ਵਾਸਤੇ ਇੰਨਾ ਅੱਛਾ ਨਾ ਸਮਝਦੇ ਹੋਣ ਜਾਂ ਉਹਨਾਂ ਨੂੰ ਉਹ ਲੁਤਫ ਨਾ ਦਿੰਦਾ ਹੋਵੇ ਜਿਹੜਾ ਸਾਨੂੰ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਕਰਕੇ ਨਾ ਉਹ ਲੁਤਫ ਮਿਲਦਾ ਵੇ ਅਸੀਂ ਤਾਂ ਵੀ ਬੜੇ ਖੁਸ਼ ਹੋ ਜਾਂਦੇ ਹਾਂ ਕਿ ਅਸੀਂ ਆਪਣੇ ਜ਼ਮਾਨੇ ਯਾਦ ਕੀਤੇ ਨੇ ਤੇ ਨਾਯਾਬ ਜ਼ਮਾਨਿਆਂ ਵਿੱਚ ਤਾਂ ਉਹੀ ਨਾ ਕਿ ਨਾਲੋਂ ਨਾਲ ਅਸੀਂ ਗੱਲ ਕਰਦੇ ਜਾਵਾਂਗੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੈਂ ਕਾਫੀ ਟੌਪਿਕ ਤੇ ਮੈਂ ਪਹਿਲਾਂ ਗੱਲ ਕਰ ਵੀ ਚੁੱਕੀ ਹਾਂ ਲੇਕਿਨ ਉਦੋਂ ਮੇਰੇ ਵਿਊਜ਼ ਜ਼ਿਆਦਾ ਨਹੀਂ ਸਨ ਤੇ ਇਸ ਤੋਂ ਫਿਰ ਉਹ ਬਸ ਉਹ 30-35 ਲੋਕ ਦੇਖ ਕੇ ਛੱਡ ਦਿੰਦੇ ਸਨ ਕੋਈ ਅੱਗੇ ਵੱਧਦਾ ਹੀ ਨਹੀਂ ਸੀ ਤੇ ਉਹ ਫਿਰ ਮੇਰਾ ਸਾਰਾ ਕੀਤੀ ਕਰਾਈ ਸਮਝੋ ਖੂਚ ਪੈ ਗਈ ਤੇ ਬਹਿਰਹਾਲ ਐਵੇਂ ਕਿ ਹੁਣ ਮੈਂ ਦੁਬਾਰਾ ਉਹ ਟੌਪਿਕਸ ਨੂੰ ਲੈ ਕੇ ਆ ਰਹੀ ਹਾਂ ਤੇ ਅਸੀਂ ਫਿਰ ਉਹਨਾਂ ਨੂੰ ਕਰ ਰਹੇ ਹਾਂ ਕਿ ਦੁਬਾਰਾ ਤੋਂ ਅਸੀਂ ਉਹਨੂੰ ਟੱਚ ਕਰੀਏ ਟੱਚ ਕਰਦੇ ਹਾਂ ਬਈ ਅਸੀਂ ਤੇ ਅਸੀਂ ਉਹਨੂੰ ਟੱਚ ਕਰ ਰਹੇ ਹਾਂ ਦੁਬਾਰਾ ਤੋਂ ਤੇ ਬਾਕੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਸਕ੍ਰਿਪਟ ਬਿਲਕੁਲ ਨਹੀਂ ਲਿਖਣੀ ਆ ਮੇਰੇ ਕੋਲ ਪੜ੍ਹਿਆ ਹੀ ਨਹੀਂ ਜਾਂਦਾ ਕਿ ਦੇਖ ਕੇ ਇੱਕ ਤਾਂ ਪੜ੍ਹਨਾ ਪੈਂਦਾ ਇੱਕ ਵਾਰ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਵੇ ਕਿਉਂਕਿ ਜਦੋਂ ਤੁਸੀਂ ਆਪਣੇ ਕੋਈ ਕਿੱਸਾ ਸੁਣਾ ਰਹੇ ਹੋ ਕੋਈ ਆਪਣੀ ਗੱਲ ਕਰ ਰਹੇ ਹੋ ਪੁਰਾਣੀ ਤਾਂ ਤੁਹਾਡੇ ਹਾਫਜ਼ਿਆਂ 'ਚ ਮਹਿਫੂਜ਼ ਹੁੰਦੀ ਹੈ ਨਾ ਬਸ ਤੁਸੀਂ ਫਿਰ ਉਹਨੂੰ ਆਪਣੇ ਅਲਫਾਜ਼ ਵਿੱਚ ਕਹਿ ਦਿੰਦੇ ਹੋ ਅਗਰ ਮੈਨੂੰ ਲਿਖ ਲਵਾਂਗੀ ਔਰ ਕਰਾਂਗੀ ਉਹ ਪੁਆਇੰਟ ਢੂੰਡਦੀ ਰਵਾਂ ਕਰਾਂਗੀ ਤਾਂ ਫਿਰ ਮੇਰੇ ਕੋਲ ਬੋਲਿਆ ਹੀ ਨਹੀਂ ਜਾਂਦਾ ਆਪਣੇ ਆਪਣੇ ਹੋਵੇ ਮੇਰੇ ਕੋਲ ਇਹ ਸਲਾਹੀਅਤ ਬਿਲਕੁਲ ਨਹੀਂ ਹੈ ਅੱਲਾਹ ਤਾਲਾ ਨੇ ਬਸ ਇਹ ਸਲਾਹੀਅਤ ਦਿੱਤੀ ਹੋਈ ਸਿੱਧੀ ਸਿੱਧੀ ਬਹਿ ਜਾ ਤੇ ਬਹਿ ਕੇ ਗੱਲ ਕਰ ਲੈ ਜਿਹੜੀ ਤੂੰ ਕਰਨੀ ਤੇ ਇਸ ਤਰ੍ਹਾਂ ਫਿਰ ਮੈਂ ਕੋਈ ਸਕ੍ਰਿਪਟ ਵਗੈਰਾ ਨਹੀਂ ਲਿਖਣੀ ਆ ਤੇ ਜੋ ਆਉਂਦਾ ਮੌਜੂ ਦੇ ਹਿਸਾਬ ਨਾਲ ਅਲਫਾਜ਼ ਤੇ ਮੈਂ ਅਦਾ ਕਰ ਦਿੰਦੀ ਤੇ ਅਸੀਂ ਅੱਜ ਗੱਲ ਕਰਨੇ ਆ ਕਿ ਉਸ ਜ਼ਮਾਨੇ 'ਚ ਨਾਯਾਬ ਜ਼ਮਾਨਿਆਂ 'ਚ ਜਦੋਂ ਔਰਤਾਂ ਘਰਾਂ 'ਚ ਕੱਪੜੇ ਸੀਂਦੀਆਂ ਹੁੰਦੀਆਂ ਸਨ ਜ਼ਿਆਦਾਤਰ ਸਿਲਾਈ ਦਾ ਕੰਮ ਜਿਹੜਾ ਹੁੰਦਾ ਸੀ ਨਾ ਘਰ ਔਰਤਾਂ ਖੁਦ ਹੀ ਕਰਦੀਆਂ ਸਨ ਦਰਜੀ ਦੇ ਕੋਲ ਬਹੁਤ ਘੱਟ ਜਾਇਆ ਜਾਂਦਾ ਸੀ ਸਿਲਾਈ ਕਰਨੀ ਹੈ ਕਢਾਈ ਕਰਨੀ ਹੈ ਚਾਦਰਾਂ ਕੱਢਣੀਆਂ ਨੇ ਸਰਾਣੇ ਕੱਢਣੇ ਨੇ ਕਰੋਸ਼ੀਆ ਬਣਾਉਣਾ ਵੇ ਜਿਹੜੇ ਵੀ ਕੰਮ ਹੈ ਨਾ ਔਰਤਾਂ ਆਪ ਬੈਠ ਕੇ ਕਰਦੀਆਂ ਸਨ ਕੋਈ ਸਿਤਾਰਾ ਲਾਣਾ ਵੇ ਕੋਈ ਬੂਟੀ ਪਾਣੀ ਹੈ ਕੋਈ ਰੁਮਾਲ ਕੱਢਣਾ ਵੇ ਸਰਾਣਿਆਂ ਦੇ ਛਾੜ ਕੱਢਦੀਆਂ ਸਨ ਪੇਟੀਆਂ ਦੇ ਵਿਛਾੜ ਸੋਹਣੇ ਸੋਹਣੇ ਬਣਾ ਕੇ ਪਾਏ ਜਾਂਦੇ ਸਨ ਟਰੰਕਾਂ ਦੇ ਉੱਪਰ ਵਿਛਾੜ ਬਣਾ ਕੇ ਕਢਾਈਆਂ ਵਾਲੇ ਪਾਏ ਜਾਂਦੇ ਸਨ ਅੱਜ ਵੀ ਲੋਕ ਪਾਉਂਦੇ ਨੇ ਮੈਂ ਦੇਖਿਆ ਇੱਕ ਦੋ ਜਗ੍ਹਾ ਲੇਕਿਨ ਬਹੁਤ ਜ਼ਿਆਦਾ ਤਾਦਾਦ ਜਿਹੜੀ ਹੁਣ ਘੱਟ ਹੋ ਗਈ ਹੁਣ ਤੇ ਲੋਕ ਨਾ ਟਰੰਕ ਹੀ ਨਹੀਂ ਰਹੇ ਤੇ ਗੱਲ ਛੱਡੋ ਜਿਹੜੇ ਟਰੰਕ ਹੁੰਦੇ ਸਨ ਉਹਦੀ ਜਗ੍ਹਾ ਤੇ ਸੈਮਸੋਨਾਈਟ ਬੈਗ ਆ ਗਏ ਨੇ ਇਹ 'ਤੇ ਵੀ ਕਿਸੇ ਦਿਨ ਗੱਲ ਕਰਾਂਗੇ ਅਸੀਂ ਹੁਣ ਅੱਛਾ ਮੈਨੂੰ ਮੌਜੂ ਮਿਲ ਗਿਆ ਕਿ ਅਸੀਂ ਟਰੰਕ 'ਤੇ ਵੀ ਇੱਕ ਦਿਨ ਗੱਲ ਕਰਾਂਗੇ ਤੇ ਉਹ ਫਿਰ ਕੀ ਕਹਿੰਦੇ ਨੇ ਜ਼ਮਾਨਾ ਦੇਖੋ ਕਿਸ ਤਰ੍ਹਾਂ ਬਦਲ ਗਿਆ ਵੀ ਕਿ ਅੱਜ ਨਾ ਕੋਈ ਬੱਚੀ ਰੁਮਾਲ ਨੂੰ ਕਢਾਈ ਕਰਦੀ ਹੈ ਨਾ ਕੋਈ ਔਰਤ ਜ਼ਿਆਦਾਤਰ ਔਰਤਾਂ ਘਰਾਂ 'ਚ ਕੱਪੜੇ ਵੀ ਸੀਣੇ ਨਹੀਂ ਜ਼ਿਆਦਾ ਟੇਲਰ ਸ਼ਾਪ 'ਤੇ ਜਾਂਦੇ ਨੇ ਲੋਕ ਜਾਂ ਫਿਰ ਰੈਡੀਮੇਡ ਲੈ ਲੈਂਦੇ ਨੇ ਕਿ ਰੈਡੀਮੇਡ ਇੰਨੀ ਵੈਰਾਈਟੀ ਆ ਗਈ ਹੈ ਕਿ ਸਵਾਉਣ ਦਾ ਝੰਜਟ ਹੀ ਨਹੀਂ ਕਿ ਕੌਣ ਕੱਪੜਾ ਜਾ ਕੇ ਖਰੀਦੇ ਤੇ ਕੌਣ ਉੱਤੇ ਟਰੇਸ ਕਰੇ ਉਹਨੂੰ ਫਿਰ ਧਾਗੇ ਖਰੀਦ ਕੇ ਲਿਆਓ ਧਾਗਿਆਂ ਦੀ ਗੁੱਛੀਆਂ ਨੂੰ ਸਿੱਧਿਆ ਕਰੋ ਤੇ ਧਾਗੇ ਫਿਰ ਉਹ ਐਸੇ ਲੈਂਦੀਆਂ ਸਨ ਕਿ ਰੰਗ ਪੱਕੇ ਵਾਲੇ ਮਿਲਣ ਕਿ ਵੀ ਕੱਚਾ ਰੰਗ ਨਾ ਧਾਗਾ ਖੁਰ ਨਾ ਜਾਵੇ ਕਿਸ ਤਰ੍ਹਾਂ ਕਢਾਈ ਜਿਹੜੀ ਖਰਾਬ ਨਾ ਹੋ ਜਾਵੇ ਉਹ ਅੱਛਾ ਤਾਂ ਦੇਖ ਕੇ ਲਿਆ ਜਾਂਦਾ ਸੀ ਇਸ ਤਰ੍ਹਾਂ ਮੁxtਲਿਫ ਚੀਜ਼ਾਂ ਜਿਹੜਾ ਸਿਤਾਰੇ ਖਰੀਦਣੇ ਔਰ ਮੋਤੀ ਸਲਮਾ ਸਿਤਾਰਾ ਹਰ ਕੰਮ ਔਰਤਾਂ ਘਰ 'ਚ ਕਰਦੀਆਂ ਸਨ ਅੱਜ ਤੁਸੀਂ ਜਾਓ ਬਸ ਤੁਹਾਡੀ ਬੋਝਾ ਰੱਖ ਭਾਰਾ ਹੋਣਾ ਚਾਹੀਦਾ ਵੇ ਜਾਓ ਤੇ ਪੈਸਾ ਫੇਂਕ ਤੇ ਤਮਾਸ਼ਾ ਦੇਖ ਵਾਲੀ ਗੱਲ ਏ ਕਿ ਜੋ ਮਰਜ਼ੀ ਜਾ ਕੇ ਤੁਸੀਂ ਖਰੀਦ ਲਓ ਪਰ ਇਹ ਵੀ ਕਿ ਉਹ ਜ਼ਮਾਨਾ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਜਦੋਂ ਇੱਕ ਇੱਕ ਟਾਂਕਾ ਸਾਡੀਆਂ ਮਾਵਾਂ ਜਾਂ ਸਾਡੀਆਂ ਭੈਣਾਂ ਜਾਂ ਸਾਡੀਆਂ ਮਾਸੀਆਂ ਜੋ ਵੀ ਉਸ ਜ਼ਮਾਨੇ ਦੀਆਂ ਔਰਤਾਂ ਸਨ ਉਹ ਖੁਦ ਕਢਾਈ ਕਰਦੀਆਂ ਹੁੰਦੀਆਂ ਸਨ ਖੁਦ ਹੀ ਸਿਲਾਈ ਕਰਨੀ ਖੁਦ ਹੀ ਕਟਿੰਗ ਕੱਪੜੇ ਦੀ ਕਰਨੀ ਥੋੜ੍ਹਾ ਜਿਹਾ ਟਾਈਮ ਲੱਗਣਾ ਅਤੇ ਉਹ ਕਟਿੰਗ ਕਰਕੇ ਕੱਪੜੇ ਨੂੰ ਰੱਖ ਲੈਣਾ ਫਿਰ ਥੋੜ੍ਹਾ ਜਿਹਾ ਕੰਮ ਕਰ ਲੈਣਾ ਫਿਰ ਜੋ ਦੁਪਹਿਰ ਹੋਣਾ ਅਤੇ ਫਿਰ ਸਾਰੇ ਸਾਡੇ ਫੁੱਫੋ ਦੇ ਘਰ ਦੇ ਅੱਲਾ ਜੰਨਤ ਨਸੀਬ ਕਰੇ ਸਾਡੇ ਫੁੱਫੋ ਨੂੰ ਇੱਕ ਬੂਟਾ ਸੀ ਨਿੰਮ ਦਾ ਵੱਡਾ ਸਾਰਾ ਉਹ ਉੱਥੇ ਦੁਪਹਿਰ ਨੂੰ ਸਾਰੀਆਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਸਨ 5-6 ਮੰਜੀਆਂ ਡੱਠੀਆਂ ਹੁੰਦੀਆਂ ਸਨ ਥੱਲੇ ਉਹ ਫਿਰ ਸਾਰੀਆਂ ਆਪਣੇ ਕੋਈ ਸਿਲਾਈ ਕਰ ਰਹੀ ਹੈ ਕੋਈ ਕਢਾਈ ਕਰ ਰਹੀ ਹੈ ਕੋਈ ਤੁਰਪਾਈ ਕਰ ਰਹੀ ਹੈ ਮਤਲਬ ਆਪਣਾ ਆਪਣਾ ਕੰਮ ਲੈ ਕੇ ਐਸਾ ਬਹਿ ਜਾਂਦੀ ਹੈ ਕੋਈ ਸਬਜ਼ੀ ਕੱਟ ਰਹੀ ਹੈ ਨਾਲ ਗੱਪਸ਼ਪ ਵੀ ਹੋ ਜਾਂਦੀ ਸੀ ਅਤੇ ਨਾਲ ਸਭ ਨੇ ਆਪਣਾ ਆਪਣਾ ਕਰਨਾ ਕੰਮ ਥੋੜ੍ਹਾ ਗੱਪਸ਼ਪ ਵੀ ਕਰ ਲੈਣੀ ਘੰਟਾ ਡੇਢ ਇਕੱਠੀਆਂ ਵੀ ਹੋਣਾ ਉਸ ਤੋਂ ਬਾਅਦ ਫਿਰ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਾ
ਤੇ ਅਸੀਂ ਵੀ ਹਮੇਸ਼ਾ ਸਾਨੂੰ ਤਾਂ ਟੇਲਰ ਦਾ ਪਤਾ ਹੀ ਨਹੀਂ ਸੀ, ਸੱਚੀ ਗੱਲ ਹੈ, ਟੇਲਰ ਵੀ ਕੋਈ ਚੀਜ਼ ਹੁੰਦਾ ਵੇ, ਸਾਨੂੰ ਨਹੀਂ ਪਤਾ ਸੀ, ਕਿਉਂਕਿ ਸਾਡੀ ਅੰਮੀ ਸਾਨੂੰ ਸੀ ਕੇ ਦਿੰਦੇ ਸਨ, ਅੰਮੀ ਨੇ ਸੀ ਕੇ ਦੇਣੇ। ਜੇਬ ਦਾ ਬੜਾ ਸ਼ੌਕ ਹੁੰਦਾ ਸੀ, ਅੰਮੀ ਬੋਝਾ ਲਾ ਦੇਵੋ ਤੇ ਅੰਮੀ ਨੇ ਬੋਝਾ ਲਾ ਦੇਣਾ, ਤੇ ਚਲੋ ਬਈ ਅਸੀਂ ਇੰਨੇ ਖੁਸ਼ ਹੋ ਜਾਣਾ ਕਿ ਸਾਨੂੰ ਕੱਪੜੇ ਜਿਹੜੇ ਨਾ ਸਿਲ ਗਏ ਨੇ। ਤੇ ਉਹ ਫਿਰ ਅੰਮੀ ਦੇ ਨਾਲ ਕਟਿੰਗ ਕਰਾਉਣੀ, ਅੰਮੀ ਨੇ ਕਹਿਣਾ ਇਸ ਪਾਸੋਂ ਫੜੋ, ਟੱਕ ਲਾ ਕੇ ਸਾਨੂੰ ਫੜਾ ਦੇਣਾ। ਉਸ ਜ਼ਮਾਨੇ 'ਚ ਇਹ ਵੀ ਸਹੂਲਤਾਂ ਨਹੀਂ ਸਨ, ਜਿਹੜੇ ਚੌਕ ਵਗੈਰਾ ਆ ਗਏ ਨਹੀਂ, ਇਸ ਤਰ੍ਹਾਂ ਆਮ ਨਹੀਂ ਸਨ ਇਹ ਚੀਜ਼ਾਂ। ਤੇ ਉਹ ਬਸ ਹੱਥ ਦੇ ਨਿਸ਼ਾਨ ਇਸ ਤਰ੍ਹਾਂ ਗਿੱਠਾਂ ਦੇ ਨਾਲ ਹੀ ਕੱਪੜਾ ਨਾਪਿਆ ਜਾਂਦਾ ਸੀ। ਇੰਚੀ ਟੇਪ ਵਗੈਰਾ ਵੀ ਨਹੀਂ ਸੀ, ਤੇ ਸਾਡੀ ਅੰਮੀ ਇਸ ਤਰ੍ਹਾਂ ਹੀ ਨਾਪਦੇ ਸਨ। ਇੰਨੇ ਗਿੱਠ ਦਾ ਇਹ 3 ਗਿੱਠਾਂ ਦੀ ਸਲਵਾਰ, 4 ਗਿੱਠਾਂ ਦਾ ਫਲਾਣਾ, ਉਹ ਸਾਰਿਆਂ ਨੂੰ ਉਹਨਾਂ ਨੂੰ ਮਾਂ ਨੂੰ ਯਾਦ ਹੁੰਦਾ ਸੀ ਮੇਰਾ ਬੱਚਾ ਗਿੱਠ ਮੁੱਠਾ ਕਿੰਨੇ ਗਿੱਠਾਂ ਵਾਲਾ ਵੇ, ਕਿ ਕਿੰਨੀ ਕਿੰਨੀ ਗਿੱਠ ਦਾ ਵੇ। ਕਿਸੇ ਬੱਚੇ ਦੀ 3 ਗਿੱਠ ਦਾ ਕੱਟਿਆ ਜਾਂਦਾ ਸੀ, ਕਿਸੇ ਦੇ 4 ਗਿੱਠ, ਪਰ ਹਮੇਸ਼ਾ ਕੱਪੜਾ ਥੋੜ੍ਹਾ ਵੱਡਾ ਸੀਤਾ ਜਾਂਦਾ ਸੀ। ਕਦੀ ਵੀ ਕੱਪੜਾ ਪੂਰੇ ਨਾਪ ਦਾ ਨਹੀਂ ਸੀਤਾ ਤੇ ਕਹਿੰਦੇ ਬੱਚੇ ਨੇ ਵੱਡਾ ਹੋਣਾ ਵੇ ਵੀ ਤੂੰ ਇਹਨੇ ਪਾਉਣਾ ਵੀ ਕਿਹੜਾ, ਰੋਜ਼-ਰੋਜ਼ ਨਵੇਂ ਕੱਪੜੇ ਆਉਂਦੇ ਸਨ, ਥੋੜ੍ਹਾ ਜਿਹਾ ਬੜਾ ਹੀ ਕੱਪੜਾ ਸੀਤਾ ਜਾਂਦਾ ਸੀ। ਤੇ ਕੱਪੜੇ ਨੂੰ ਲਿਆ ਕੇ ਫਿਰ ਉਹਨੂੰ ਸ਼ਿਲਿੰਗ ਕਰਕੇ ਔਰ ਫਿਰ ਉਹਨੂੰ ਕਟਿੰਗ ਕੀਤੀ ਜਾਂਦੀ ਸੀ। ਫਿਰ ਕੱਟ ਕੇ ਰੱਖ ਲੈਣਾ, ਚਲੋ ਜੀ। ਉਹ ਫਿਰ ਹੁਣ ਇੱਕ ਦਫਾ ਮੈਨੂੰ ਯਾਦ ਹੈ, ਮੈਨੂੰ ਬੜਾ ਸ਼ੌਕ ਹੁੰਦਾ ਸੀ ਕਿ ਅੰਮੀ ਕੋ, ਤਾਂ ਅੰਮੀ ਨੇ ਫਿਰ ਸਾਨੂੰ ਕੱਟ ਕੇ ਦੇਣਾ ਕਿ ਲਓ ਵੀ ਸਲਵਾਰ ਦੇ ਕੁੰਦੇ ਜੋੜੋ। ਉਦੋਂ ਕੁੰਦਿਆਂ ਵਾਲੀ ਸਲਵਾਰ ਚੱਲਦੀ ਸੀ, ਤੇ ਉਹ ਕੁੰਦੇ ਅਸੀਂ ਜੋੜਨੇ। ਫਿਰ ਇਸ ਤਰ੍ਹਾਂ ਅੰਮੀ ਨੇ ਬੁਕਰਮ ਲਾਉਣਾ ਸਿਖਾਇਆ, 5-6 ਬਣਦੇ ਸਨ ਬੁਕਰਮ ਲੱਗ ਕੇ। ਤੇ ਉਹ ਕੀਤਾ, ਤੇ ਮੈਂ ਅੰਮੀ ਨੂੰ ਕਿਹਾ ਅੰਮੀ ਮੈਂ ਕੱਟਣੀ ਸਲਵਾਰ, ਖੁਦਾ ਦਾ ਸਭ ਮੈਂ ਕੱਟਣਾ, ਕੁੰਦੇ ਮੈਂ ਕੱਟਣੇ ਨੇ। ਅੰਮੀ ਕਹੇ ਤੈਨੂੰ ਨਹੀਂ ਆਉਂਦੇ। ਮੈਂ ਇਸ ਤਰ੍ਹਾਂ ਜ਼ਿੱਦ ਕੀਤੀ। ਅੰਮੀ ਨੇ ਕਿਹਾ ਅੱਛਾ ਚੱਲ ਬਈ। ਉਹ ਮੈਂ ਇਸ ਤਰ੍ਹਾਂ ਦੋਹਰੇ ਦੇ ਬਜਾਏ ਚੋਰਾ ਕਰ ਲਿਆ ਕੱਪੜਾ, ਇਸ ਤਰ੍ਹਾਂ ਚਲਾ ਦਿੱਤੀ ਉੱਤੇ ਕੈਂਚੀ। ਤੇ ਉਹ ਜਦੋਂ ਐਸਾ ਕੀਤਾ ਤੇ ਉਹ ਕੁੰਦੋ ਹੀ ਕੁੰਦ, ਔਰ ਪਤਾ ਨਹੀਂ ਕਿ 8 ਕਿੰਨੇ ਕੁੰਦੇ ਇਸ ਤਰ੍ਹਾਂ ਕਰਕੇ ਨਾ ਉਹ ਜੀ ਵੀ ਕਟਿੰਗ ਹੋ ਗਈ। ਇੰਨੀ ਅੰਮੀ ਕੋਲੋਂ ਡਾਂਟ ਵੀ ਪਈ, ਪਰ ਐਵੇਂ ਕਿ ਇਸ ਤਰ੍ਹਾਂ ਹੀ ਬੱਚੀਆਂ ਸਿੱਖਦੀਆਂ ਸਨ। ਸ਼ੌਕ ਹੁੰਦਾ ਸੀ ਤੇ ਬੱਚੀਆਂ ਦੇ ਨਾਲੋਂ ਨਾਲ ਫਿਰ ਤਰਪਾਈ ਕਰਨੀ ਸਿੱਖਣਾ। ਸਿਤਾਰੇ ਲਾਉਣ ਦਾ ਸਾਨੂੰ ਵੀ ਬੜਾ ਸ਼ੌਕ ਹੁੰਦਾ ਸੀ। ਸਾਡੀ ਅੰਮੀ ਲਾਉਂਦੇ ਹੁੰਦੇ ਸੀ, ਫਿਰ ਉਹਨਾਂ ਸਾਨੂੰ ਸਿਖਾਉਣਾ। ਸਿਤਾਰਾ ਫਰੇਮ ਹੁੰਦਾ ਸੀ, ਫਰੇਮ ਦੇ ਵਿੱਚ ਕੱਪੜੇ ਨੂੰ ਫਿੱਟ ਕਰ ਲਿਆ ਜਾਂਦਾ ਸੀ, ਤੇ ਫਿਰ ਉਹ ਟਰੇਸ ਕਰਵਾ ਕੇ ਲੈ ਕੇ ਆਉਣਾ, ਜਾਂ ਬਾਜ਼ਾਰ ਤੋਂ, ਜਾਂ ਜ਼ਿਆਦਾਤਰ ਲੋਕਾਂ ਨੇ ਘਰ ਹੀ ਉਹ ਰੱਖਿਆ ਹੁੰਦਾ ਸੀ, ਟਰੇਸ ਵੀ ਕਰ ਲੈਣਾ, ਕਿਸੇ ਕੋਲ ਡਿਜ਼ਾਈਨ ਲੈਣਾ ਬੂਟੀ। ਫਿਰ ਅੰਮੀ ਨੇ ਸਾਨੂੰ ਦੱਸਣਾ ਕਿ ਵੀ ਇਸ ਤਰ੍ਹਾਂ ਟਾਂਕਾ ਕਰੀਦਾ, ਛੋਟੇ ਛੋਟੇ ਰੁਮਾਲ ਕੱਢਣੇ। ਸਹੇਲੀਆਂ ਵਾਸਤੇ ਰੁਮਾਲ ਕਢਾਈ ਕੀਤੀ ਜਾਂਦੀ ਸੀ, ਆਪਣੀ ਸਹੇਲੀ ਨੂੰ ਦੇਣਾ ਵਾ ਛੋਟਾ ਜਿਹਾ ਰੁਮਾਲ ਕੱਢ ਕੇ, ਛੋਟਾ ਜਿਹਾ ਫੁੱਲ ਤੇ ਉਹ ਪੱਤੇ ਜਿਹੇ ਬਣਾ ਕੇ ਉਹਨੂੰ ਕਢਾਈ ਕਰਕੇ ਸਹੇਲੀ ਨੂੰ ਤੋਹਫਾ ਦਿੱਤਾ ਜਾਂਦਾ ਸੀ। ਤੇ ਇਸ ਤਰ੍ਹਾਂ ਫਿਰ ਇੱਕ ਸੂਈ ਦੇ ਉੱਪਰ ਧਾਗਾ ਚੜਾ ਕੇ ਨਾ ਇਸ ਤਰ੍ਹਾਂ ਉਹ ਫਿਰ ਟਾਂਕਾ ਲਾਇਆ ਜਾਂਦਾ ਸੀ। ਉਹ ਬੂਟੀ ਬੜੀ ਖੂਬਸੂਰਤ ਬਣਦੀ ਸੀ, ਉਹ ਐਸਾ ਫੁੱਲ ਜਿਹਾ ਬਣ ਜਾਂਦਾ ਸੀ ਗੁਲਾਬ ਦਾ। ਉਹ ਗਰਮੀਆਂ 'ਚ ਜਦੋਂ ਬੱਚੀਆਂ ਦੇ ਆਉਂਦੇ ਸੀ ਨਾ ਜਬਲੇ, ਫਰੋਕ ਸਟਾਈਲ ਦੇ ਬਣਦੇ ਸਨ, ਉਹਨਾਂ 'ਤੇ ਫਿਰ ਅੰਮੀ ਸਾਡੇ ਕਢਾਈ ਕਰ ਦੇਣੀ। ਸਾਨੂੰ ਬੜਾ ਸ਼ੌਕ ਹੁੰਦਾ ਸੀ ਸੂਈ 'ਤੇ ਧਾਗਾ ਲਪੇਟਣ ਦਾ। ਤੇ ਉਹ ਮੁਖਤਲਿਫ ਇਸ ਤਰ੍ਹਾਂ ਟਾਂਕੇ ਹੁੰਦੇ ਸਨ। ਸਿਤਾਰਾ ਵੀ ਅਸੀਂ ਬਹੁਤ ਲਾਇਆ। ਸਾਡੀ ਅੰਮੀ ਨੇ ਸਾਨੂੰ, ਜਦੋਂ ਫਿਰ ਕੋਈ ਐਸਾ ਸ਼ਾਦੀ ਆਣੀ, ਕੁਛ ਆਉਣਾ, ਤਾਂ ਬੱਚੀਆਂ ਘਰ ਹੀ ਔਰਤਾਂ ਬਣਾਉਂਦੀਆਂ ਸਨ। ਅੰਮੀ ਨੇ ਕਹਿਣਾ ਚਲੋ ਸਿਤਾਰੇ ਲਾਓ ਤੁਸੀਂ, ਤਾਂ ਅਸੀਂ ਉਹ ਸਿਤਾਰੇ ਲਾ ਕੇ ਆਪਣੇ ਉਹ ਕੱਪੜੇ ਦੁਪੱਟੇ 'ਤੇ ਲਾ ਲੈਣੇ। ਜਾਂ ਬੱਚੀਆਂ ਨੇ ਉਹ ਐਸਾ ਜ਼ੰਜੂਰੀ ਬਣੀ ਹੁੰਦੀ ਸੀ, ਜਾਲ ਜਿਹਾ ਹੁੰਦਾ, ਉਹਨੂੰ ਜਾਲ ਕਹਿੰਦੇ ਸਨ। ਦੁਪੱਟੇ 'ਤੇ ਜਾਲ ਪਾ ਲਵੋ ਉਹ ਜਾਲ ਵਾਲੇ ਦੁਪੱਟੇ ਜਿਹੜੇ ਨੇ ਉਹ ਪਾ ਲੈਣੇ, ਤੇ ਚਲੋ ਵੀ ਬੱਚੀਆਂ ਨੇ ਸਿਤਾਰੇ ਸਤੂਰੇ ਲਾ ਕੇ, ਗੋਟਾ ਲਿਆ ਕੇ ਬਾਜ਼ਾਰੋਂ ਲਾ ਲੈਣਾ, ਤੇ ਸ਼ੋਅ ਹੋ ਜਾਣੀ। ਗਣੀ ਸ਼ੋਅ ਸ਼ਾਦੀ ਕੋਈ ਆੜੀ, ਤੇ ਚਲੋ ਬਈ ਕਿਸਮਤ ਨਾਲ ਸ਼ਾਦੀ ਆਉਂਦੀ ਸੀ, ਤੇ ਕਿਸਮਤ ਨਾਲ ਹੀ ਹੁੰਦਾ ਸੀ। ਤੇ ਲੇਕਿਨ ਮਹੀਨੇ ਲੱਗਦੇ ਸਨ ਕਿ ਉਹ ਇਹ ਬਣਾਉਣ ਵਿੱਚ। ਤੇ ਜਿਹੜੇ ਸਰਾਣਿਆਂ ਦੇ ਛਾੜ ਨੇ, ਇਹ ਵੀ ਜ਼ਿਆਦਾਤਰ ਕਵਰ ਜਿਹੜੇ ਨੇ ਚਿੱਟੇ ਰੰਗ ਦੇ ਲਿਆ ਕੇ ਨਾ ਕੱਪੜਾ, ਉਹਦੇ ਕੋਨਿਆਂ ਦੇ ਉੱਪਰ, ਜਾਂ ਫਿਰ ਵਿੱਚ ਐਡਾ ਸਾਰਾ ਗੁਲਦਸਤਾ ਹੁੰਦਾ ਸੀ, ਵੱਡਾ ਸਾਰਾ ਮੰਚ ਵਿੱਚ ਫੁੱਲ ਛੁੱਲ, ਪੱਤੇ, ਡੰਡੀਆਂ, ਬੂਟੀਆਂ, ਛੋਟੇ ਛੋਟੇ ਪੱਤੇ, ਉਹ ਹਰ ਸ਼ੈ 'ਤੇ ਮੌਜੂਦ ਹੁੰਦੀ ਸੀ ਪੂਰੇ ਬਗੀਚੇ ਵਾਲੀ। ਉਹ ਕਢਾਈ ਕਰ ਦਿੱਤੀ ਜਾਂਦੀ ਸੀ, ਜਾਂ ਫਿਰ ਇਹ 2 ਕੋਨਿਆਂ 'ਤੇ ਮੰਚ ਬਣਾਏ ਜਾਂਦੇ ਸਨ। ਉਹ ਇੱਕ ਪਾਸੇ ਹੋਰ ਡਿਜ਼ਾਈਨ, ਦੂਸਰੇ ਪਾਸੇ ਸਰਾਣੇ ਨੂੰ ਮੁੱਦਾ ਕਰੋਗੇ ਦੂਸਰਾ ਡਿਜ਼ਾਈਨ। ਇੰਨਾ ਸ਼ੌਕ ਹੁੰਦਾ ਸੀ ਮੁਖਤਲਿਫ ਡਿਜ਼ਾਈਨ ਦੇ ਲੋਕਾਂ ਨੂੰ ਕਰਨ ਦਾ, ਕਿ ਸਰਾਣੇ, ਚਿੱਟੇ ਸਰਾਣੇ ਉੱਤੇ ਕਢਾਈਆਂ ਰੰਗ ਬਰੰਗੀਆਂ, ਤੇ ਉਹ ਸਰਾਣੇ ਇਸ ਤਰ੍ਹਾਂ ਹੁੰਦੇ ਸਨ ਜ਼ਿਆਦਾਤਰ ਘਰਾਂ ਵਿੱਚ। ਹੁਣ ਤਣੀ ਲਾਈ ਹੁੰਦੀ ਸੀ, ਤਣੀ ਨਾਲ ਬੰਦ ਕਰ ਦੇਣਾ, ਚਲੋ ਬਈ। ਤੇ ਇਸ ਤਰ੍ਹਾਂ ਚਾਦਰਾਂ ਵੀ ਕਢਾਈਆਂ, ਦਸੂਤੀ ਦੀਆਂ ਚਾਦਰਾਂ ਬਹੁਤ ਚੱਲੀਆਂ ਸਨ। ਦਸੂਤੀ ਕੱਪੜਾ ਸੀ, ਉਹਦੇ 'ਤੇ ਫਿਰ ਇਸ ਤਰ੍ਹਾਂ ਕ੍ਰੋਸ ਸਟਿਚ ਵਿੱਚ ਨਾ ਉਹ ਬਣਦਾ ਸੀ ਡਿਜ਼ਾਈਨ। ਤੇ ਉਹ ਵੀ ਬੜਾ ਵੀ ਮਕਬੂਲ ਹੋਇਆ ਸੀ ਆਪਣੇ ਜ਼ਮਾਨੇ 'ਚ। ਅਸੀਂ ਜਿੱਥੇ ਸਪਾਰਾ ਪੜ੍ਹਨ ਜਾਂਦੇ ਸਾਂ, ਉਹਨਾਂ ਨੇ ਬੜੀ ਬਾਜੀ ਨੇ ਬਣਾਉਣੀ ਵੱਡੀ ਵੱਡੀ ਚਾਦਰਾਂ। ਸੋ ਸਿੱਧੇ ਸਿੱਧੇ ਜਿਹੜੇ ਡੱਬੇ ਬਣਾਉਣੇ ਹੁੰਦੇ ਸਨ, ਸਾਨੂੰ ਬੜਾ ਸ਼ੌਕ ਹੁੰਦਾ ਸੀ। ਤੇ ਬਾਜੀ ਭੋਲਾ ਨੇ ਕਹਿਣਾ ਲਓ ਵੀ ਤੁਸੀਂ ਇਹ ਡੱਬੇ ਬਣਾਓ। ਅਸੀਂ ਉਹ ਕਾਲੇ ਧਾਗੇ ਨਾਲ ਡੱਬੇ ਡੁੱਬੇ ਬਣਾ ਕੇ ਉਹਨਾਂ ਨੂੰ ਦੇ ਦੇਣੇ। ਕੁੜੀਆਂ ਨੇ ਵਾਰੀ ਵਾਰੀ ਲੱਗ ਜਾਣਾ, ਉਹਨਾਂ ਨੇ ਵਿੱਚ ਫੁੱਲ ਜਿਹੜੀ ਬੂਟੀ ਪਾਣੀ ਹੁੰਦੀ ਸੀ ਨਾ, ਫਿਰ ਉਹ ਖੁਦ ਪਾਉਂਦੇ ਸਨ। ਇਸ ਤਰ੍ਹਾਂ ਯਾ ਅੱਲਾ ਯਾ ਮੁਹੰਮਦ ਸਿਤਾਰਿਆਂ ਦੇ ਨਾਲ ਲਿਖ ਕੇ ਨਾ ਬੱਚੀਆਂ ਜਿਹੜੀ ਮਸ਼ੀਨ ਦੀ ਕਢਾਈ ਵੀ ਕਰਦੀਆਂ ਸੀ,
ਉਹ ਫਿਰ ਘਰ 'ਚ ਫਰੇਮ ਕਰਕੇ ਲਾਇਆ ਜਾਂਦਾ ਸੀ। ਇਸ ਤਰ੍ਹਾਂ ਬਾਜ਼ਾਰੋਂ ਤਾਂ ਨਹੀਂ ਮਿਲਦੀਆਂ ਸਨ ਚੀਜ਼ਾਂ, ਅਤੇ ਉਹ ਹਰ ਘਰ 'ਚ ਹੀ ਤਕਰੀਬਨ ਜਿਹੜਾ ਹੈ ਨਾ ਬੜੀ ਨਫਾਸਤ ਨਾਲ ਕਾਫੀ ਜਿਹੜਾ ਘਰਾਂ 'ਚ ਕਢਾਈ ਸਿਲਾਈ ਹੁੰਦੀ ਸੀ, ਉਹ ਕਿਸੇ ਨਾ ਕਿਤੇ ਕੋਨੇ 'ਤੇ ਕਿਸੇ ਜਗ੍ਹਾ ਤੁਹਾਨੂੰ ਇੱਕ ਫਰੇਮ ਮਿਲ ਜਾਂਦਾ ਸੀ, ਜਿਹੜਾ ਖੁਦ ਘਰ ਤਿਆਰ ਕੀਤਾ ਹੁੰਦਾ ਸੀ ਬੱਚੀਆਂ ਨੇ, ਅਤੇ ਉਹ ਯਾ ਅੱਲਾ ਯਾ ਮੁਹੰਮਦ ਲਿਖਿਆ ਹੁੰਦਾ ਸੀ 2 ਫਰੇਮ 'ਤੇ, ਜਾਂ ਇੱਕ ਵਿੱਚ ਹੀ 2 ਫਿਰ ਨਾਂ ਲਿਖ ਲਏ ਜਾਂਦੇ ਸਨ ਦੋਨੋਂ, ਅਤੇ ਉਹ ਫਿਰ ਘਰ ਵਿੱਚ ਲਾ ਦਿੱਤਾ ਜਾਂਦਾ ਸੀ। ਤੇ ਉਹ ਵੀ ਬੜਾ ਨਾਯਾਬ ਹੋ ਗਿਆ। ਹੁਣ ਮੈਂ ਕਦੀ ਨਹੀਂ ਦੇਖਿਆ ਕਿ ਕਿਸੇ ਨੇ ਖੁਦ ਬਣਾਇਆ। ਬਾਜ਼ਾਰੋਂ ਤਾਂ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਪਰ ਇਹ ਵੀ ਕਿ ਉਹ ਚੀਜ਼ਾਂ ਹੁਣ ਖ਼ਤਮ ਹੋ ਗਈਆਂ ਨੇ ਸਾਡੀਆਂ, ਸਮਝੋ ਨਾਯਾਬ ਹੋ ਗਈਆਂ ਨੇ। ਅਤੇ ਨਾ ਹੁਣ ਪਹਿਲੇ ਜ਼ਮਾਨੇ 'ਚ ਤੁਰਪਾਈ ਹੁੰਦੀ ਸੀ, ਇੱਕ ਸ਼ਰਟ ਨੂੰ ਤੁਰਪਾਈ ਕਰਨੀ, ਚਾਕਾਂ 'ਤੇ ਵੀ ਤੁਰਪਾਈ ਹੋਣੀ। ਹੁਣ ਦਰਜੀ ਨੂੰ ਦਿੰਦੇ ਸਾਰੀ ਮਾਰ ਕੇ ਜੀ, ਚਲੋ ਬਈ ਮਸ਼ੀਨਾਂ ਫੇਰ ਕੇ ਤੁਹਾਨੂੰ ਫੜਾ ਦਿੰਦੇ ਨੇ, ਅਤੇ ਨਾਲ ਹੀ ਰੈਡੀਮੇਡ ਵੀ ਇਸ ਤਰ੍ਹਾਂ ਹੀ ਹੈ। ਜ਼ਮਾਨੇ ਦੇ ਨਾਲ ਕਿੰਨੀਆਂ ਚੀਜ਼ਾਂ ਬਦਲ ਗਈਆਂ। ਪਹਿਲੇ ਉਹ ਤੁਰਪਾਈ ਦਾ ਨਿਸ਼ਾਨ ਲਾਣਾ, ਫਿਰ ਉਹ 'ਤੇ ਇਸਤਰੀ ਫੇਰਨੀ, ਉਹਨੂੰ ਸਿੱਧਾ ਕਰਨਾ, ਫਿਰ ਤੁਰਪਾਈ ਕਰਨੀ। ਅੰਮੀ ਨੇ ਕਹਿਣਾ ਕਿ ਬਈ ਛੋਟਾ ਟਾਂਕਾ ਲੈਣਾ, ਸਾਡੀ ਮਾਂ ਨੇ ਸਾਨੂੰ ਉਹ ਸਿਖਾਉਣਾ, ਬਟਨ ਲਾਉਣਾ ਸਿਖਾਉਣਾ। ਬੱਚੀਆਂ ਨੂੰ ਇਹ ਚੀਜ਼ ਬੜੀ ਸਿਖਾਈ ਜਾਂਦੀ ਸੀ। ਬੱਚੀਆਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇਹ ਚੀਜ਼ਾਂ ਸਿੱਖੋ, ਤੁਹਾਡੇ ਕੰਮ ਆਉਣਗੀਆਂ, ਅਤੇ ਵਾਕਈ ਕੰਮ ਆਉਂਦੀ। ਕੋਈ ਵੀ ਚੀਜ਼ ਸਿੱਖੀ ਹੋਈ ਜ਼ਿੰਦਗੀ 'ਚ ਕਦੀ ਤੁਹਾਡੀ ਜ਼ਾਇਆ ਨਹੀਂ ਜਾਂਦੀ, ਜ਼ਰੂਰ ਕੰਮ ਆਉਂਦੀ ਹੈ। ਇਸ ਤੋਂ ਮੈਂ ਬੱਚੀਆਂ ਨੂੰ ਇਹੀ ਕਹਿੰਦੀ ਹਾਂ ਕਿ ਤੁਸੀਂ ਜ਼ਰੂਰ ਸਿੱਖੋ। ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਸਿੱਖਣੀ ਜ਼ਰੂਰ ਚਾਹੀਦੀ ਹੈ। ਸਿਲਾਈ, ਕਢਾਈ, ਖਾਣਾ ਬਣਾਉਣਾ, ਜਿੰਨਾ ਕੁਛ ਵੀ ਸਿੱਖ ਸਕਦੇ ਹੋ ਸਿੱਖੋ। ਸਿੱਖਿਆ ਕਦੀ ਕਿਤੇ ਨਹੀਂ ਜਾਂਦਾ, ਕਦੀ ਨਾ ਕਦੀ ਤੁਹਾਡੇ ਕੰਮ ਆ ਹੀ ਜਾਂਦਾ ਵੇ। ਅਤੇ ਯਾਦਾਂ ਤਾਂ ਇੰਨੀਆਂ ਜ਼ਿਆਦਾ ਨੇ ਨਾ, ਹੋ ਕੇ ਮੈਂ ਮੋਟੀਆਂ ਮੋਟੀਆਂ ਜਿਹੜੀਆਂ ਸਫਰੋਲੀਆਂ ਨੇ, ਬਾਕੀ ਇਹ ਵੀ ਕਿ ਯਾਦਾਂ ਤਾਂ ਬਹੁਤ ਜ਼ਿਆਦਾ ਨੇ। ਕਿ ਮੈਂ ਅਗਰ ਕਰਨ ਲਗਾਂਗੀ ਕਢਾਈ ਵੀ ਜਿਹੜੀ ਮਸ਼ੀਨ ਦੀ, ਉਹ ਬਾਜ਼ਾਰੋਂ ਜਾ ਕੇ ਮਸ਼ੀਨ ਦਾ ਜਿਹੜਾ ਸ਼ੌਕ ਹੁੰਦਾ ਸੀ ਉਹ ਬਾਜ਼ਾਰ ਜਾ ਕੇ ਦੇਖ ਕੇ ਆਉਂਦਾ ਸੀ ਕਿ ਬਾਜ਼ਾਰ। ਅਤੇ ਮੈਂ ਜਲਦੀ ਦੇ ਨਾਲ ਨਾ ਉਸਮਾ ਦਾ ਇੱਕ ਮੈਸੇਜ ਪੜ੍ਹ ਦੇਵਾਂ। ਸ਼ਬਨਮ ਹੁਸਨੈਨ ਨੇ ਦੇਖਿਆ ਮੇਰਾ, ਤਾਂ ਉਹ ਕਹਿੰਦੇ ਨੇ ਕਿ ਬਈ ਸਾਡੇ ਘਰ ਵੀ ਇਹੀ ਸੀਨ ਹੁੰਦਾ ਸੀ, ਅੱਬੂ ਰਸਾਲਾ ਆਉਣ 'ਤੇ ਅੱਬੂ ਦੇ ਆਉਣ 'ਤੇ ਰਸਾਲਾ ਛੁਪਾਉਣਾ ਪੈ ਜਾਂਦਾ ਸੀ ਸਾਨੂੰ। ਅਤੇ ਅੱਬੂ ਆਪ ਵੀ ਜਿਹੜਾ ਨੌ ਨਿਹਾਲ ਤਾਲੀਮ ਤਰਬੀयत ਬੱਚੋਂ ਕੀ ਦੁਨੀਆ ਬੱਚੋਂ ਕਾ ਬਾਗ ਜੈਸੇ ਰਸਾਲੇ ਸਾਨੂੰ ਲਿਆ ਕੇ ਦਿੰਦੇ ਸਨ। ਪਰ ਇਹ ਗੱਲ ਕਿ ਬਈ ਲੇਟ ਕੇ ਨਹੀਂ ਪੜ੍ਹਨਾ, ਅਤੇ ਇਹ ਸ਼ਬਨਮ ਨੇ ਬੜਾ ਪਸੰਦ ਕੀਤਾ ਵੇ। ਅਤੇ ਜਿਹੜਾ ਉਜ਼ਮਾ ਨੇ ਲਿਖਿਆ ਵੇ ਕਿ ਜਦੋਂ ਤੁਸੀਂ ਮੇਰਾ ਨਾਂ ਲੈਂਦੇ ਹੋ ਨਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਜਦੋਂ ਹੌਲੀ ਜਿਹੀ ਲੈਣਾ ਮੇਰਾ ਨਾਂ, ਮੈਂ ਥਾਂ ਮਰ ਜਾਨੀਆਂ, ਹਾਏ ਮੈਂ ਥਾਂ ਮਰ ਜਾਨੀਆਂ। ਉਸਮਾ ਖੁਦਾ ਦਾ ਵਾਸਾ ਬੁਰਾ ਨਾ ਬਣਾਈਓ, ਮੈਂ ਗਾਣਾ ਗਾਇਆ ਵੈਸੇ ਤਾਂ ਬਹੁਤ ਬਹੁਤ ਸ਼ੁਕਰੀਆ ਕਿ ਉਸਮਾ ਕਹਿੰਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮੇਰਾ ਨਾਂ ਲੈ ਲੈਂਦੇ ਹੋ। ਤੇ ਉਸਮਾ ਨੇ ਫਿਰ ਬੜੇ ਇੰਨੇ ਸਾਰੇ ਮੈਸੇਜ ਕੀਤੇ ਨੇ ਕਿ ਜੇ ਮੈਂ ਇਹ ਸਾਰੇ ਪੜ੍ਹਨ ਲੱਗ ਜਾਵਾਂਗੀ ਨਾ ਤੇ ਫਿਰ ਤਾਂ ਬਈ ਇੱਕ ਪ੍ਰੋਗਰਾਮ ਹੋਰ ਚਾਹੀਦਾ ਵੇ। ਤੇ ਉਰਵਾ ਨੇ ਵੀ ਕਿਹਾ ਕਿ ਆਪ ਬਹੁਤ ਪਿਆਰੀ ਹੈ, ਮਾਸ਼ਾਅੱਲਾ। ਵੀ ਬਹੁਤ ਬਹੁਤ ਸ਼ੁਕਰੀਆ ਉਰਵਾ ਕਿ ਮੈਂ ਇੰਨੀ ਪਿਆਰੀ ਤੁਹਾਨੂੰ ਲੱਗਣ ਲੱਗ ਗਈ ਹਾਂ ਕਿ ਵੀ ਮਾਸ਼ਾਅੱਲਾ ਵੀ ਨਾਲ ਕਹਿਣਾ ਪੈ ਗਿਆ ਵੇ ਤੁਹਾਨੂੰ। ਤੇ ਉਸਮਾ ਨੇ ਲਿਖਿਆ ਵੇ ਕਿ ਮੇਰੇ ਘਰ ਹਲੇ ਵੀ ਮੰਜੀਆਂ ਹੈਗੀਆਂ ਨੇ। ਮੇਰੇ ਹਸਬੈਂਡ ਜਿਹੜੇ ਨੇ ਉਹ ਕਹਿੰਦੇ ਨੇ ਵੀ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਹਰ ਗੱਲ ਉਹ ਮੇਰੀ ਮੰਨਦੇ ਨੇ, ਪਰ ਉਹ ਮੰਜੀ ਘਰੋਂ ਕੱਢਣ 'ਤੇ ਤਿਆਰ ਨਹੀਂ। ਉਹ ਕਹਿੰਦੇ ਮੈਂ ਪੇਂਡੂ ਹੀ ਠੀਕ ਹਾਂ ਬਈ, ਮੈਨੂੰ ਪੇਂਡੂ ਹੀ ਰਹਿਣ ਦੇਵੋ, ਮੈਂ ਮੰਜੀ ਨਹੀਂ ਘਰੋਂ ਕੱਢਣੀ। ਤਾਂ ਬਈ ਇਸ ਤਰ੍ਹਾਂ ਸਲਾਮ ਤੁਹਾਡੇ ਹਸਬੈਂਡ ਨੂੰ, ਭਾਈਜਾਨ ਨੂੰ ਮੇਰੇ ਵੱਲੋਂ ਸਲਾਮ ਕਰ ਦਈਓ ਕਿ ਬਈ ਇੰਨੇ ਅਜ਼ੀਮ ਨੇ ਕਿ ਆਪਣਾ ਮੁੱਢ ਬੁਨਿਆਦ ਜਿਹੜਾ ਬੰਦਾ ਨਹੀਂ ਛੱਡਦਾ ਨਾ ਉਹ ਹੀ ਚੰਗਾ ਹੁੰਦਾ। ਬਿਲਕੁਲ ਮੰਜੀ 'ਤੇ ਸੌਣਾ ਚਾਹੀਦਾ। ਮੈਂ ਤਾਂ ਬਈ ਉਸਮਾ ਭਾਈਜਾਨ ਦੇ ਨਾਲ ਆ। ਉਹ ਮੇਰਾ ਵੋਟ ਉਹਨਾਂ ਵਾਲੇ ਕਿ ਬਿਲਕੁਲ ਠੀਕ ਹੈ, ਉਹ ਮੰਜੀ 'ਤੇ ਸੌਂਦੇ ਨੇ, ਕੋਈ ਇਹ 'ਚ ਸ਼ਰਮ ਦੀ ਗੱਲ ਨਹੀਂ, ਇਹ ਫਖਰ ਦੀ ਗੱਲ ਹੈ। ਆਪਣੇ ਬਜ਼ੁਰਗਾਂ ਦੀਆਂ ਰਵਾਇਤ ਲੈ ਕੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਚੱਲਣਾ ਫਖਰ ਦੀ ਗੱਲ ਹੁੰਦੀ ਹੈ। ਇਹ ਸ਼ਰਮਿੰਦਗੀ ਵਾਲੀ ਗੱਲ ਇਹਦੇ 'ਚ ਕੋਈ ਨਹੀਂ ਹੁੰਦੀ। ਅਤੇ ਮੈਂ ਕੀ ਕਹਿੰਦੇ ਨੇ ਬੜੀ ਖੁਸ਼ ਹੋਈ ਹਾਂ ਸੁਣ ਕੇ ਕਿ ਵੀ ਤੁਹਾਡੇ ਘਰ 'ਚ ਹਾਲੇ ਵੀ ਮੰਜੀ ਦਾ ਰਿਵਾਜ ਹੈਗਾ। ਚਲੋ ਵੀ ਮੈਂ ਲਾਹੌਰ ਆਵਾਂਗੀ ਨਾ ਅਤੇ ਫਿਰ ਮੈਂ ਮੰਜੀ 'ਤੇ ਤੁਹਾਡੇ ਮੰਜੀਆਂ ਹੋਣੀਆਂ ਨੇ, ਅਤੇ ਫਿਰ ਅਸੀਂ ਬੈਠਾਂਗੇ ਮੰਜੀ 'ਤੇ, ਅਤੇ ਫਿਰ ਇਨਸ਼ਾਅੱਲਾ ਗੱਪਸ਼ਪ ਮੰਜੀਆਂ 'ਤੇ ਬਹਿ ਕੇ ਕਰਾਂਗੇ। ਅਤੇ ਮੰਜੀ 'ਤੇ ਬਹਿ ਕੇ ਅਸੀਂ ਰੋਟੀ ਵੀ ਖਾਣੀ ਹੈ। ਮੰਜੀ 'ਤੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਮਜ਼ਾ ਹੈ। ਐਸਾ ਚੌਕੜੀ ਮਾਰ ਕੇ ਬਹਿ ਜਾਓ ਖੁੱਲ੍ਹੇ ਡੁੱਲੇ ਹੋ ਕੇ ਅਤੇ ਆਰਾਮ ਨਾਲ ਰੋਟੀ ਖਾਵੋ। ਅਤੇ ਉਸਮਾ ਹੁਣ ਇਹ ਡਨ ਹੋ ਗਿਆ, ਡਨ ਹੋ ਗਿਆ। ਜਦੋਂ ਵੀ ਅਸੀਂ ਮਿਲਣਾ ਵੀ ਅਸੀਂ ਮੰਜੀ 'ਤੇ ਬਹਿ ਕੇ ਰੋਟੀ ਖਾਣੀ। ਅਤੇ ਹੁਣ ਮੈਂ ਚੱਲਨੀ ਹਾਂ, ਫਿਰ ਮਿਲਾਂਗੇ ਇਨਸ਼ਾਅੱਲਾ ਅਸੀਂ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ ਫਿਰ ਮੁਲਾਕਾਤ ਹੋਏਗੀ ਸਾਡੀ। ਅੱਲਾ ਹਾਫਿਜ਼ ਤੇ ਰੱਬ ਰਾਖਾ।